अजे बड़ा टाइम हो गया, की चक्कर पै गया इत्थे हाले तक मौजूद हो जी? ਸਾਡੇ ਕੋਈ ਕੈਂਡੀਡੇਟ ਹੈ ਨਾ, ਉਹਨਾਂ ਨੂੰ ਬਾਹਰ ਆਉਣ ਦੇ ਰਹੇ ਆ, ਨਾ ਉਹਨਾਂ ਨੂੰ ਰਿਜ਼ਲਟ ਦੇ ਰਹੇ ਆ। ਉਹਨਾਂ ਨੂੰ ਕਹਿ ਰਹੇ ਕਿ ਦੁਬਾਰਾ ਰੀਕਾਊਂਟਿੰਗ ਕਰਨੀ ਹੈ। ਉਹ 12 ਵੋਟਾਂ ਨਾਲ ਜਿੱਤੇ ਹੋਏ ਆ, ਉਹਨਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ। ਜ਼ਾਲਮ ਸਰਕਾਰ ਹੈ, ਗੈਂਗਸਟਰਾਂ ਦੀ ਸਰਕਾਰ ਹੈ, ਇਹ ਚੋਰਾਂ ਦੀ ਸਰਕਾਰ ਹੈ। ਸਾਨੂੰ ਕੀ ਪਤਾ ਇਹਨਾਂ ਨੇ ਅੰਦਰ ਸਾਡੇ ਬੰਦੇ ਨਾਲ ਕੀ ਕੀਤਾ। ਸਾਨੂੰ ਇਹ ਵੀ ਨਹੀਂ ਪਤਾ ਕੋਈ ਗੈਂਗਸਟਰ ਤੋਂ ਉਹਨੂੰ ਫੋਨ ਕਰਾਈ ਜਾਂਦੇ ਹੁਣ। ਸਾਡੇ ਤੇ ਇਸ ਵੇਲੇ ਮੈਂਟਲ ਪ੍ਰੈਸ਼ਰ ਹੈ। ਔਰ ਜੋ ਇਹਨਾਂ ਨੇ ਕੀਤਾ ਆ ਥੋੜੇ ਦਿਨ ਪਹਿਲਾਂ ਕਬੱਡੀ ਪ੍ਰਮੋਟਰ ਸਾਡੇ ਇੱਥੇ ਨੰਗਲ ਸੰਦੀਪ ਅੰਬੀਆਂ, ਸਾਡੇ ਟਿੰਮੀ ਚਾਵਲਾ, ਹਾਲਾਤ ਕੀ ਬਣਾਏ ਇਹਨਾਂ ਨੇ ਕੁਦਰ ਦੇ। ਸਾਡੇ ਮੈਂ ਤਾਂ ਪ੍ਰਸ਼ਾਸਨ ਨੇ ਪੁਲਿਸ ਇੱਥੇ ਖੜੀ ਹੈ, ਸਾਡੇ ਬੰਦੇ ਨੂੰ ਤਾਂ ਇੱਕ ਵਾਰੀ ਸਾਨੂੰ ਮਿਲਾ ਤਾਂ ਦਿਓ। ਅੰਦਰ ਸਾਡੇ ਬੰਦੇ ਨਾਲ ਕਿਸੇ ਨਾਲ ਗੱਲ ਹੀ ਨਹੀਂ ਹੁੰਦੀ। ਜੇ ਉਹਨਾਂ ਨੂੰ ਕੁਝ ਹੋ ਗਿਆ ਤੇ ਉਹ ਸਾਰੇ ਪ੍ਰਸ਼ਾਸਨ ਹੀ ਜ਼ਿੰਮੇਵਾਰ ਰਹੂਗਾ ਉਹਨਾਂ ਦਾ। ਵੀ ਜੇ ਉਹਨਾਂ ਨੂੰ ਅਟੈਕ ਹੋ ਗਿਆ ਜਾਂ ਕੁਝ ਜਿੱਦਾਂ ਉਹਨਾਂ ਨੂੰ ਧਮਕਾ ਰਹੇ ਆ, ਡਰਾ ਰਹੇ, ਧਮਕਾ ਰਹੇ, ਇਹ ਕੋਈ ਗੱਲ ਥੋੜੋ ਬਣਦੀ। ਹੁਣ ਅੰਦਰ 4.5 ਜਾਣੇ ਨੇ। ਮੇਰੇ ਫਾਦਰ ਸਾਹਿਬ ਨੇ, ਆਪਣੇ ਪ੍ਰਭਜੋਤ ਸਿੰਘ ਸੰਘਾ ਹੇਰ ਸਾਹਿਬ ਨੇ, ਠੀਕ ਆ, ਆਪਣੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜਿਹੜੇ ਆਪਣੇ ਖੜੇ ਆ ਕੈਂਡੀਡੇਟ, ਉਹ ਉੱਥੇ ਨੇ। 4-5 ਜਾਣੇ ਸਾਡੇ ਹੈਗੇ ਨੇ। ਹੁਣ ਸਾਨੂੰ ਇਹ ਨਹੀਂ ਪਤਾ ਅੰਦਰ ਉਹਨਾਂ ਦੇ 10 ਬੰਦੇ ਨੇ, ਉਹਨਾਂ ਦੇ 20 ਨੇ, ਉਹ ਕੀ ਪ੍ਰੈਸ਼ਰਾਈਜ਼ ਕਰ ਰਹੇ ਹੋਣਗੇ, ਕੀ ਟਰਾਮਾਟਾਈਜ਼ ਕਰ ਰਹੇ ਹੋਣਗੇ ਉਹਨਾਂ ਨੂੰ। ਠੀਕ ਹੈ, ਹੁਣ ਇੱਕ ਇਹ ਹਰਾਸਮੈਂਟ ਹੀ ਆ ਵੀ 1.5 ਘੰਟੇ ਤੋਂ ਤੁਸੀਂ 4 ਬੰਦਿਆਂ ਨੂੰ ਅੰਦਰ ਬੰਦ ਕੀਤਾ, ਕਮਿਊਨੀਕੇਸ਼ਨ ਤੁਸੀਂ ਬੰਦ ਕੀਤੀ ਆ, ਫੋਨ ਚੱਕ ਨਹੀਂ ਰਹੇ। ਹੁਣ ਜੈਮਰ ਲਾਏ ਅੰਦਰ, ਕੀ ਕੀਤਾ ਵੀ ਡੋਂਟ ਨੋ। ਠੀਕ ਆ, ਹੁਣ ਫੇਅਰ ਗਰਾਊਂਡ ਪਹਿਲਾਂ ਤੁਸੀਂ ਹੁਣੇ ਤੁਸੀਂ ਗੱਲ ਕੀਤੀ ਆ ਵੀ ਬੀਬੀ ਜੀ ਕਹਿ ਰਹੇ ਨੇ ਵੀ ਕਿਸੇ ਦੇ ਕਾਗਜ਼ ਰੱਦ ਨਹੀਂ ਕਰਨੇ, ਕਾਗਜ਼ ਰੱਦ ਨਹੀਂ ਕਰਨੇ, ਤੇ ਫਿਰ ਆਹ ਵੋਟਾਂ ਰੱਦ ਕਾਹਤੋਂ ਕਰ ਰਹੇ ਨੇ ਜਿਹੜੀਆਂ ਪਈਆਂ ਨੇ। ਸਾਡਾ ਉਹ ਇੱਕ ਕੈਂਡੀਡੇਟ ਆ ਪ੍ਰਭਜੋਤ ਸਿੰਘ, ਉਹਨੂੰ ਪਤਾ ਨਹੀਂ ਉੱਥੇ ਗੈਂਗਸਟਰਾਂ ਤੋਂ ਫੋਨ ਕਰਾਈ ਜਾਂਦੇ ਆ, ਪਤਾ ਨਹੀਂ ਵੱਡੇ ਅਫਸਰਾਂ ਤੋਂ, ਪੁਲਿਸ ਵਾਲਿਆਂ ਤੋਂ ਫੋਨ ਕਰਾਈ ਜਾਂਦੇ ਆ, ਉਹਨੂੰ ਦਬਕਾਈ ਧਰਮਾਈ ਜਾਂਦੇ ਆ, ਵੀ ਡਰਾਉਂਦੇ ਆ ਵੀ ਤੂੰ ਫਟਾਫਟ ਸਾਈਨ ਕਰਕੇ ਤੇ ਜਾ ਵੀ ਮੈਂ ਹਾਰ ਗਿਆ। ਉਹ ਕਿੱਦਾਂ ਕਹਿ ਦੇਵੇ ਵੀ ਜਦੋਂ ਜਿੱਤ ਗਿਆ। ਹਾਂਜੀ ਜੀ, ਤੇ ਅਸੀਂ ਤਾਂ ਐਮਐਲਏ ਸਾਹਿਬ ਨੂੰ ਇਹੀ ਕਹਿੰਦੇ ਆ, ਚਲੋ ਬੇਨਤੀ ਕਰਦੇ ਆ, ਪਰ ਐਮਐਲਏ ਸਾਹਿਬ ਇਹਨਾਂ ਧੱਕਾ ਨਾ ਕਰੋ, ਮੋਰੇ 27 ਆਉਣ ਵਾਲੀ ਆ। ਮੈਂ ਬੀਤੇ ਦਿਨੀ ਤੁਹਾਡੇ ਹੀ ਹਲਕੇ ਦੇ ਜਿਹੜੇ ਐਮਐਲਏ ਬੀਬਾ ਨੇ, ਉਹਨਾਂ ਦੀ ਵੀਡੀਓ ਦੇਖ ਰਿਹਾ ਸੀ। ਉਹਦੇ ਚੋਂ ਕਹਿ ਰਹੇ ਸੀ ਆਰਓ ਸਾਹਿਬ ਨੂੰ ਵੀ ਭਾਈ ਕਿਸੇ ਦੇ ਪੇਪਰ ਰੱਦ ਨਹੀਂ ਕਰਨੇ। ਆਪਣੇ ਵੱਲੋਂ ਦਿਖਾ ਰਹੇ ਸੀ ਵੀ ਭਾਈ ਆਪਾਂ ਬਿਲਕੁਲ ਨੀਟ ਐਂਡ ਕਲੀਨ ਇਲੈਕਸ਼ਨ ਕਰਾਉਣੀਆਂ ਨੇ। ਇਹ ਨੀਟ ਐਂਡ ਕਲੀਨ ਲੱਗਦੀ ਭਾਜੀ ਉਹ ਤਾਂ ਇਹ ਕਹਿੰਦੇ ਆ ਕਿ ਅਸੀਂ ਬੀਬੀਆਂ ਨੂੰ 1000 ਰੁਪਇਆ ਦੇ ਦਿੱਤਾ। ਉਹ ਤਾਂ ਫੇਸਬੁੱਕ ਦੇ ਉੱਤੇ ਪਿੰਡ ਦੀ ਸੜਕ ਦਾ ਉਦਘਾਟਨ ਵੀ ਕਰ ਦਿੰਦੇ ਆ। ਮੇਰੇ ਖਿਆਲ ਗਰਾਊਂਡ ਬਣ ਗਿਆ, ਸਕੂਲਾਂ ਦੇ ਕਲੀ ਹੋ ਗਏ, ਸਮਾਰਟ ਸਕੂਲ ਬਣ ਗਿਆ, ਸਾਰੇ ਟਾਇਲਟ ਬਣ ਗਿਆ, ਟਰਾਂਸਫਾਰਮਰ ਲੱਗਾ। ਸਾਡੇ ਹਲਕੇ 'ਚ ਤਾਂ ਉਹਨਾਂ ਦੇ ਹਿਸਾਬ ਨਾਲ ਕੋਈ ਪ੍ਰੋਬਲਮ ਨਹੀਂ, ਪਰ ਉਹ ਪ੍ਰੋਬਲਮ ਸਿਰਫ ਫੇਸਬੁੱਕ ਤੇ ਨਹੀਂ ਗੀ, ਪ੍ਰੈਕਟੀਕਲੀ ਆ ਕੇ ਪੁੱਛੋ ਕਿਸੇ ਨੂੰ ਕੀ ਹਾਲਾਤ ਹੈ। ਇਸ ਸਮੇਂ ਅਸੀਂ ਨਕੋਦਰ ਹਲਕੇ ਦੇ ਵਿੱਚ ਮੌਜੂਦ ਆ। ਇੱਥੇ ਵੀ ਵੋਟਾਂ ਦੀ ਕਾਊਂਟਿੰਗ ਚੱਲ ਰਹੀ ਹੈ, ਪਰ ਰੌਲਾ ਪੈ ਗਿਆ। ਰੌਲਾ ਕਿਉਂ ਪਿਆ ਹੈ? ਸਾਡੇ ਨਾਲ ਦਈਆ ਸਾਹਿਬ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਦਈਆ ਸਾਹਿਬ, ਇਹ ਬੜਾ ਟਾਈਮ ਹੋ ਗਿਆ, ਇਹ ਕੀ ਚੱਕਰ ਪੈ ਗਿਆ ਇੱਥੇ ਹਾਲੇ ਤੱਕ ਮੌਜੂਦ ਹੋ ਜੀ? ਸਾਡੇ ਕੋਈ ਕੈਂਡੀਡੇਟ ਹੈ ਨਾ, ਉਹਨਾਂ ਨੂੰ ਬਾਹਰ ਆਉਣ ਦੇ ਰਹੇ ਆ, ਨਾ ਉਹਨਾਂ ਨੂੰ ਰਿਜ਼ਲਟ ਦੇ ਰਹੇ ਆ। ਉਹਨਾਂ ਨੂੰ ਕਹਿ ਰਹੇ ਕਿ ਦੁਬਾਰਾ ਰੀਕਾਊਂਟਿੰਗ ਕਰਨੀ ਹੈ। ਉਹ 12 ਵੋਟਾਂ ਨਾਲ ਜਿੱਤੇ ਹੋਏ ਆ, ਉਹਨਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ। ਇਹ ਬਲਾਕ ਸੰਮਤੀ ਜਾਂ ਜ਼ਿਲ੍ਹਾ ਪ੍ਰੀਸ਼ਦ ਦੀ? ਬਲਾਕ ਸੰਮਤੀ। ਬਲਾਕ ਸੰਮਤੀ ਦੇ ਜਿਹੜੇ ਸਾਡੇ ਆਦੀ ਜ਼ੋਨ ਤੋਂ ਸਾਡੇ ਪ੍ਰਭਜੋਤਪਾਲ ਸਿੰਘ ਡਿੰਪਲ ਨੇ, ਪ੍ਰਭਜੋਤਪਾਲ ਸਿੰਘ ਸੰਘਾ, ਉਹ ਸਾਡੇ ਕੈਂਡੀਡੇਟ ਹੈ। ਔਰ ਸਵੇਰ ਤੋਂ 7-8 ਬੂਥ ਸੀਗੇ ਟੋਟਲ ਉੱਥੇ, ਸਾਰੇ ਪਿੰਡਾਂ ਦੀ ਗਿਣਤੀ ਹੋਈ। ਹੁਣ ਲਾਸਟ ਦੇ ਵਿੱਚ ਜਦੋਂ ਹਾਰ ਗਿਆ ਤਾਂ ਉੱਥੇ ਕਰੇਟ ਪਾ ਕੇ ਬਹਿ ਗਿਆ। ਅੱਛਾ, ਇਹ ਤੁਸੀਂ ਕਿਸ ਨੂੰ ਮੰਨਦੇ ਹੋ ਇਸ ਦਾ ਦੋਸ਼ੀ? ਇਹ ਤਾਂ ਪੰਜਾਬ ਵਾਲਾ ਹੀ ਜਿਹੜਾ ਇਲੈਕਸ਼ਨ ਕਮਿਸ਼ਨ ਹੁੰਦਾ ਉਹਦੀ ਜ਼ਿੰਮੇਵਾਰੀ ਹੁੰਦੀ ਹੈ। ਵੈਸੇ ਤਾਂ ਜਿਹੜੇ ਸੀਨੀਅਰ ਪੱਤਰਕਾਰ ਨੇ ਉਹ ਇਹ ਗੱਲ ਕਰ ਰਹੇ ਨੇ, ਪੰਜਾਬ ਵਾਲਾ ਇਲੈਕਸ਼ਨ ਕਮਿਸ਼ਨ ਦਾ ਜਿਹੜਾ ਮੋਹਰੀ ਉਹ ਵਿਅਕਤੀ ਨੇ ਇੱਕ ਵਾਰ ਵੀ ਪ੍ਰੈਸ ਕਾਨਫਰੰਸ ਨਹੀਂ ਕੀਤੀ, ਨਾ ਕਿਸੇ ਨਾਲ ਰਾਬਤਾ ਕੀਤਾ, ਆਪਣਾ ਕੰਮ ਕੀਤਾ ਚੁੱਪ-ਚਾਪ। ਤੁਹਾਨੂੰ ਲੱਗਦਾ ਵੀ ਕਿਤੇ ਨਾ ਕਿਤੇ ਇਲੈਕਸ਼ਨ ਕਮਿਸ਼ਨ 'ਚ ਗੜਬੜੀ ਹੈ ਜਾਂ ਕੋਈ ਤਾਲਮੇਲ ਕਰਕੇ ਚੱਲਿਆ ਜਾ ਰਿਹਾ? ਤੁਸੀਂ ਮੈਨੂੰ ਇੱਕ ਗੱਲ ਦੱਸੋ ਵੀ 34 ਸੰਮਤੀਆਂ ਸੀਗੀਆਂ, ਤੁਸੀਂ 33 ਦੇ ਰਿਜ਼ਲਟ ਦੇ ਦਿੱਤੇ, 34 ਮੈਨੂੰ ਕੀ ਤਕਲੀਫ ਹੈ? ਜਿਹੜਾ ਜਿੱਤਿਆ ਹਾਰਿਆ ਉਹਨੂੰ ਰਿਜ਼ਲਟ ਦਿਓ, ਤੁਹਾਨੂੰ ਘਰੇ ਭੇਜੋ। ਤੁਸੀਂ ਉਹਨੂੰ ਮੈਂਟਲੀ ਪ੍ਰੈਸ਼ਰਾਈਜ਼, ਤੁਸੀਂ ਮੈਂਟਲੀ ਹਰਾਸ ਕਰ ਰਹੇ ਹੋ। ਸਾਰੇ ਵਰਕਰਾਂ ਨੂੰ ਬਾਹਰ ਕੱਢ ਕੇ ਇਕੱਲੇ ਨੂੰ ਅੰਦਰ ਬਿਠਾਇਆ ਹੋਇਆ। ਸਾਨੂੰ ਕੀ ਪਤਾ ਸਾਡੇ ਕੈਂਡੀਡੇਟ ਨਾਲ ਕੀ ਅੰਦਰ। ਜਦੋਂ ਤੁਸੀਂ ਪੁੱਛਦੇ ਹੋ ਕੋਈ ਤਕਨੀਕੀ ਤੌਰ ਤੇ ਪਹਿਲੂ ਦੱਸਦੇ ਨੇ? ਨਾ ਸਾਡੇ ਕੋਈ ਪ੍ਰਸ਼ਾਸਨ ਫੋਨ ਚੱਕ ਰਿਹਾ। ਜਦੋਂ ਪੁਲਿਸ ਨਾਲ ਗੱਲ ਕਰਦੇ ਆ ਵੀ ਕੋਈ ਇੱਕ ਬੰਦਾ ਅੰਦਰ ਜਾ ਕੇ ਸਾਨੂੰ ਮਿਲ ਹੀ ਆਉਣ ਦੋ, ਨਾ ਕਿਸੇ ਕੋਲ ਕੋਈ ਫੋਨ ਹੈ। ਸਾਨੂੰ ਪਤਾ ਹੀ ਨਹੀਂ ਸਾਡੇ ਕੈਂਡੀਡੇਟ ਅੰਦਰ ਕੀ ਹੋ ਰਿਹਾ। ਸਾਡੇ ਜਿਹੜੇ ਪੋਲਿੰਗ ਏਜੰਟ, ਅੱਛਾ ਕੀ ਹੈ ਤੁਹਾਨੂੰ ਕੀ ਹੋ? ਸਾਨੂੰ ਇਹੀ ਹੈ, ਜ਼ਾਲਮ ਸਰਕਾਰ ਹੈ, ਗੈਂਗਸਟਰਾਂ ਦੀ ਸਰਕਾਰ ਹੈ, ਇਹ ਚੋਰਾਂ ਦੀ ਸਰਕਾਰ ਹੈ। ਸਾਨੂੰ ਕੀ ਪਤਾ ਇਹਨਾਂ ਨੇ ਅੰਦਰ ਸਾਡੇ ਬੰਦੇ ਨਾਲ ਕੀ ਕੀਤਾ। ਸਾਨੂੰ ਇਹ ਵੀ ਨਹੀਂ ਪਤਾ ਕੋਈ ਗੈਂਗਸਟਰ ਤੋਂ ਉਹਨੂੰ ਫੋਨ ਕਰਾਈ ਜਾਂਦੇ। ਹੁਣ ਸਾਡੇ ਤੇ ਇਸ ਵੇਲੇ ਮੈਂਟਲ ਪ੍ਰੈਸ਼ਰ ਹੈ। ਔਰ ਜੋ ਇਹਨਾਂ ਨੇ ਕੀਤਾ ਆ ਥੋੜੇ ਦਿਨ ਪਹਿਲਾਂ ਕਬੱਡੀ ਪ੍ਰਮੋਟਰ ਸਾਡੇ ਇੱਥੇ ਨੰਗਲ ਸੰਦੀਪ ਅੰਬੀਆਂ, ਸਾਡੇ ਟਿੰਮੀ ਚਾਵਲਾ, ਹਾਲਾਤ ਕੀ ਬਣਾਏ ਇਹਨਾਂ ਨੇ ਕੁਦਰ ਦੇ। ਸਾਡੇ ਮੈਂ ਤਾਂ ਪ੍ਰਸ਼ਾਸਨ ਨੇ ਪੁਲਿਸ ਇੱਥੇ ਖੜੀ ਹੈ, ਸਾਡੇ ਬੰਦੇ ਨੂੰ ਤਾਂ ਇੱਕ ਵਾਰੀ ਸਾਨੂੰ ਮਿਲਾ ਤਾਂ ਦਿਓ। ਇਹ ਵੱਡਾ ਇਲਜ਼ਾਮ ਹੈ ਵੀ ਤੁਸੀਂ ਕਹਿ ਰਹੇ ਹੋ ਕਿ ਅੰਦਰ ਸ਼ਾਇਦ ਗੈਂਗਸਟਰਾਂ ਤੋਂ ਫੋਨ ਕਰਾਈ ਜਾਂਦੇ। ਕੀ ਕਰਦੇ ਹੁਣ ਕੀ ਮੈਂ ਕਹਿੰਦਾ ਸਾਨੂੰ ਕੀ ਪਤਾ ਅੰਦਰ ਕੀ। ਜਦੋਂ ਅੱਖੋਂ ਹੱਲੇ ਪ੍ਰਦੇਸ਼, ਜੇ ਤੁਸੀਂ ਪਾਰਦਰਸ਼ਤਾ ਤੋਂ ਸਾਡੇ ਕੈਂਡੀਡੇਟ ਨੂੰ ਬਾਹਰ ਮਿਲਾ ਕੇ ਗੱਲ ਤਾਂ ਕਰਾ ਦਿਓ, ਨਹੀਂ ਤਾਂ ਕੋਈ ਇੱਥੋਂ ਮੋਤਬਰ ਬੰਦਾ ਅੰਦਰ ਜਾ ਕੇ ਇੱਕ ਵਾਰੀ ਮਿਲਾ ਦਿਓ। ਕੀ ਉਹ ਚੱਲਾ, ਨਾ ਸਾਨੂੰ ਅੰਦਰ ਜਾਣ ਦੇ ਰਿਹਾ, ਨਾ ਉਹਨੂੰ ਬਾਹਰ ਆਉਣ ਦੇ ਰਿਹਾ। ਜੇ ਰਿਜ਼ਲਟ ਦਿੱਤਾ, ਜੇ ਸਾਡਾ ਕੈਂਡੀਡੇਟ ਹਾਰ ਗਿਆ ਉਹਨੂੰ ਹਾਰ ਦਾ ਸਰਟੀਫਿਕੇਟ ਦੇ ਦਿਓ, ਜੇ ਜਿੱਤ ਗਿਆ ਤਾਂ ਜਿੱਤੇ ਦਾ ਦੇ ਦਿਓ।
ਪਰ ਇਹ ਮੈਂ ਬੀਤੇ ਦਿਨੀ ਤੁਹਾਡੇ ਹੀ ਹਲਕੇ ਦੇ ਜਿਹੜੇ ਐਮਐਲਏ ਬੀਬਾ ਨੇ ਉਹਨਾਂ ਦੀ ਵੀਡੀਓ ਦੇਖ ਰਿਹਾ ਸੀ, ਉਹਦੇ ਚੋਂ ਕਹਿ ਰਹੇ ਸੀ ਆਰਓ ਸਾਹਿਬ ਨੂੰ ਵੀ ਭਾਈ ਕਿਸੇ ਦੇ ਪੇਪਰ ਰੱਦ ਨਹੀਂ ਕਰਨੇ, ਆਪਣੇ ਵੱਲੋਂ ਦਿਖਾ ਰਹੇ ਸੀ ਵੀ ਭਾਈ ਆਪਾਂ ਬਿਲਕੁਲ ਨੀਟ ਐਂਡ ਕਲੀਨ ਇਲੈਕਸ਼ਨ ਕਰਾਉਣੀਆਂ ਨੇ। ਇਹ ਨੀਟ ਐਂਡ ਕਲੀਨ ਲੱਗਦੀ ਹੈ ਭਾਜੀ? ਉਹ ਤਾਂ ਇਹ ਕਹਿੰਦੇ ਆ ਕਿ ਅਸੀਂ ਬੀਬੀਆਂ ਨੂੰ 1000 ਰੁਪਇਆ ਦੇਤਾ, ਉਹ ਤਾਂ ਫੇਸਬੁੱਕ ਦੇ ਉੱਤੇ ਪਿੰਡ ਦੀ ਸੜਕ ਦਾ ਉਦਘਾਟਨ ਵੀ ਕਰ ਦਿੰਦੇ ਆ। ਮੇਰੇ ਖਿਆਲ ਗਰਾਊਂਡ ਬਣ ਗਿਆ, ਸਕੂਲਾਂ ਦੇ ਕਲੀ ਹੋ ਗਏ, ਸਮਾਰਟ ਸਕੂਲ ਬਣ ਗਿਆ, ਸਾਰੇ ਟਾਇਲਟ ਬਣ ਗਿਆ, ਟਰਾਂਸਫਾਰਮਰ ਲੱਗਾ। ਸਾਡੇ ਹਲਕੇ 'ਚ ਤਾਂ ਉਹਨਾਂ ਦੇ ਹਿਸਾਬ ਨਾਲ ਕੋਈ ਪ੍ਰੋਬਲਮ ਨਹੀਂ, ਪਰ ਉਹ ਪ੍ਰੋਬਲਮ ਸਿਰਫ ਫੇਸਬੁੱਕ ਤੇ ਨਹੀਂ ਗੀ, ਪ੍ਰੈਕਟੀਕਲੀ ਆ ਕੇ ਪੁੱਛੋ ਕਿਸੇ ਨੂੰ ਕੀ ਹਾਲਾਤ ਹੈ। ਕਹਿਣ ਦਾ ਭਾਵ ਵੀ ਫੇਸਬੁੱਕ ਤੇ ਕੁਝ ਹੋਰ, ਪ੍ਰੈਕਟੀਕਲੀ ਕੁਝ ਹੋ ਰਿਹਾ ਇੱਥੇ। ਮੈਂ ਕਹਿੰਦਾ ਤੁਸੀਂ ਪ੍ਰੈਕਟੀਕਲੀ ਆਪ ਜਾ ਕੇ ਦੇਖ ਲਓ, ਰਿਐਲਿਟੀ ਚੈੱਕ ਕਰੋ। ਹਾਂਜੀ ਤੁਸੀਂ ਦੇਖੋ, ਮਤਲਬ ਉਹਨਾਂ ਨੇ ਬਿਲਕੁਲ ਸਾਡੇ ਹਲਕੇ ਦਾ ਕੋਈ 5 ਪੈਸੇ ਨਹੀਂ ਆਏ ਜਿੱਦਣ ਤੋਂ ਕਾਂਗਰਸ ਸਰਕਾਰ ਗਈ ਹੈ, ਕੋਈ ਵਿਕਾਸ ਦੀ ਗੱਲ ਨਹੀਂ ਹੋ ਰਹੀ। ਲੋਕ ਇੱਥੇ ਜਿਹੜੇ ਆ ਉਹ ਲੁੱਟਾਂ ਖੋਹਾਂ ਤੋਂ ਪਰੇਸ਼ਾਨ ਹੈ, ਸੜਕਾਂ ਟੁੱਟੀਆਂ ਹੋਈਆਂ, ਬਹੁਤ ਬੁਰੇ ਹਾਲਾਤ। ਜੀ ਬਾਈ ਤੁਸੀਂ ਕੁਝ ਦੱਸ ਰਹੇ ਸੀ ਕਿ ਕਿਸ ਤਰੀਕੇ ਹਾਂਜੀ ਮੇਰਾ ਨਾ ਭਰਾ ਆਂਦਾ ਜਿਹੜਾ ਕੈਂਡੀਡੇਟ ਆ ਪ੍ਰਭਜੋਤ ਸਿੰਘ। ਅੱਛਾ, ਇਹਨਾਂ ਦੇ ਬ੍ਰਦਰ ਹਾਂ ਮੇਰਾ ਬ੍ਰਦਰ ਹੈ। ਤੁਹਾਡੀ ਕੋਈ ਗੱਲ ਹੋਈ ਆ ਉਹਨਾਂ ਦੀ? ਕੋਈ ਗੱਲ ਨਹੀਂ ਹੋ ਰਹੀ ਜੀ, ਕੋਈ ਗੱਲ ਨਹੀਂ ਹੋ ਰਹੀ। ਕੀ ਖਦਸ਼ਾ ਤੁਹਾਨੂੰ? ਦੇਖੋ ਜੀ, ਇੰਨਾ ਪਤਾ ਸੀ ਅੰਦਰੋਂ ਖਬਰ ਆਉਂਦੀ ਸੀਗੀ, ਪਹਿਲਾਂ ਖਬਰ ਆਉਂਦੀ ਰਹੀ ਆ, ਪਹਿਲਾਂ ਉਹ ਜਿੱਤਦੇ ਰਹੇ ਆ ਜਿਹਦੇ ਬੂਥਾਂ ਦੇ, ਉਹ ਸਭ ਕੁਝ ਸਿਆਣ ਵੀ ਕਰਦੇ ਆ, ਦੋਨੇ ਉਹ ਦੂਜੀ ਪਾਰਟੀ ਵੀ ਸਿਆਣ ਕਰਦੀ, ਸਾਡੇ ਵੀ ਕਰਦੇ ਰਹੇ, ਠੀਕ ਆ ਜੀ ਹੋ ਗਿਆ। ਜਦੋਂ ਹਾਰ ਗਿਆ ਮਗਰ ਜਿਹੜੇ ਬੂਥਾਂ 'ਚੋਂ ਹਾਰ ਗਿਆ ਤੇ ਉਹਨਾਂ ਦੀ ਹੁਣ ਗਿਣਤੀ ਵੀ ਕਰ ਲਈ ਦੁਬਾਰਾ, 1-2 ਬੂਥਾਂ ਜਿਹੜੇ ਮਗਰਲੇ ਸੀਗੇ ਪਹਿਲੇ ਸਾਰੇ ਕਹਿੰਦੇ ਦੱਸਦੇ ਆ ਵੀ ਉਹਨਾਂ ਨੇ ਸਹਿਮਤੀ ਦਿੱਤੀ, ਸਾਰੇ ਬੂਥਾਂ ਦੇ ਕੇ ਸਹਿਮਤੀ ਤੋਂ ਬੰਦ ਵੀ ਕਰਤੇ ਡੱਬੇ। ਠੀਕ ਹੈ। ਹੁਣ ਜਦੋਂ ਹਾਰ ਗਿਆ ਮਗਰਲੇ ਛੇਕੜ ਜਾ ਕੇ ਹਾਰ ਗਿਆ ਤਾਂ ਹੁਣ ਉਸ ਤੇ ਸਹਿਮਤੀ ਦਿੰਦੇ ਮੈਨੂੰ 2 ਘੰਟੇ ਬਾਅਦ ਸਾਨੂੰ ਇੱਥੇ ਵੀ ਕਦੇ ਬਸ ਹੁਣ ਸੁਨੇਹਾ ਆ ਗਿਆ, ਕਦੇ ਦੂਜੀ ਵਾਰੀ ਗਿਣਤੀ ਹੋ ਗਈ, ਤੀਜੀ ਵਾਰੀ ਗਿਣਤੀ ਹੋ ਗਈ ਆ, ਕੋਈ ਪਤਾ ਨਹੀਂ ਕਿ ਸੱਚਾਈ ਕੀ ਆ, ਕੀ ਅੰਦਰ ਕੀ ਨਹੀਂ ਹੋ ਰਿਹਾ। ਜਿੱਦਾਂ ਦੱਸਿਆ ਡਾਕਟਰ ਸਾਹਿਬ ਨੇ ਵੇਖ ਰਿਹਾ ਗੈਂਗਸਟਰਾਂ ਤੋਂ ਫੋਨ ਕਰਾਉਣਾ ਸਾਡੇ, ਅਸੀਂ ਤਾਂ ਪਹਿਲਾਂ ਵੀ ਕੰਪਲੇਂਟ ਕਰਦੇ ਰਹੇ ਆ ਡੀਐਸਪੀ ਸਾਹਿਬ ਨੂੰ, ਤੇ ਸਾਡੇ ਪਿੰਡ ਇਹਨਾਂ ਨੇ ਮਤਲਬ ਬਾਹਰੋਂ ਬੰਦੇ ਲਿਆ ਕੇ 3-4 ਗੱਡੀਆਂ ਬਿਠਾ ਰੱਖੀਆਂ ਜੀ। ਅੱਛਾ ਜੀ। ਹਾਂਜੀ, ਤੇ ਅਸੀਂ ਬਾਰ-ਬਾਰ ਡੀਐਸਪੀ ਸਾਹਿਬ ਨੂੰ ਫੋਨ ਕਰਦੇ ਰਹੇ ਆ, ਐਸਐਚਓ ਨੂੰ ਫੋਨ ਕਰਦੇ ਰਹੇ ਆ, ਤੇ ਸਾਡੇ ਪਿੰਡ ਦਾ ਮਾਹੌਲ ਬੜਾ ਖਰਾਬ ਕੀਤਾ ਇਹਨਾਂ ਨੇ। ਅੱਛਾ, ਤੁਸੀਂ ਜਿੱਦਾਂ ਕਹਿ ਰਹੇ ਹੋ ਕਿ ਤੁਹਾਡੇ ਬ੍ਰਦਰ ਸਾਹਿਬ ਨੇ ਤੁਹਾਨੂੰ ਡਰਾਇਆ ਧਮਕਾਇਆ ਜਾ ਰਿਹਾ ਅਲੱਗ-ਅਲੱਗ ਤਰੀਕੇ ਦੇ ਨਾਲ, ਫਿਰ ਤੁਹਾਨੂੰ ਲੱਗਦਾ ਹੈ ਕਿ ਕਿਸੇ ਵੀ ਪੱਖੋਂ ਇਹ ਇਦਾਂ ਇਲੈਕਸ਼ਨਾਂ ਕਰਾਉਣ ਦਾ ਕੋਈ ਫਾਇਦਾ ਹੈ ਜੇ ਆਹੀ ਕੰਮ ਕਰਨ? ਉਦਾਂ ਹੀ ਆਪਣੇ ਬੰਦੇ ਅਨਾਉਂਸ ਕਰ ਦੇਣ ਸਿੱਧੇ ਹੀ, ਲੋੜ ਹੀ ਨਹੀਂ ਜਿੱਦਾਂ ਆਪਣੇ ਦੂਜੇ ਹੁੰਦੇ ਆ ਸਰਬਸੰਮਤੀ ਵਾਲਾ ਕੰਮ। ਸਰਬਸੰਮਤੀ ਵਾਲੇ ਜਾਂ ਦੂਜੇ ਨਹੀਂ ਹੁੰਦੇ, ਆਪਣੇ ਚੇਅਰਮੈਨ ਬਣਾਉਂਦੇ ਆਪਦੇ ਇਹ ਜਿਹੜੇ ਹੈਗੇ ਆ ਆਪਣੇ ਜਿਹੜੇ ਆਪ ਕਰਦੇ ਆ ਚੁਣਦੇ ਆ, ਇੱਥੇ ਇਹਨਾਂ ਦੇ ਆਪਦੇ ਆਪ ਹੀ ਚੁਣ ਲੈਣ, ਲੋੜ ਹੀ ਨਹੀਂ ਵੋਟਾਂ ਦੀ। ਕਾਹਨੂੰ ਨੁਕਸਾਨ ਕਰ, ਸਰਕਾਰ ਦਾ ਨੁਕਸਾਨ ਕਰਦੇ ਆ। ਜੇ ਵੋਟਾਂ ਕਰਾਉਣੇ ਆ ਤੁਸੀਂ ਤੇ ਫਿਰ ਜੋ ਸੱਚਾਈ ਆ ਤਾਂ ਉਹਨੂੰ ਕੂਲਣਾ ਚਾਹੀਦਾ। ਤੁਹਾਨੂੰ ਪਤਾ ਹੋਣਾ ਇੱਕ ਵਾਰੀ ਅੱਜ ਤੋਂ ਮੈਂ 25-30 ਸਾਲ ਪਹਿਲਾਂ ਆਦਮਪੁਰ ਇਲੈਕਸ਼ਨ ਹੋਈ ਸੀ ਐਮਐਲਏ ਦੀ, ਉਹ ਸਿਰਫ 6 ਵੋਟਾਂ ਦੇ ਜਿੱਤੇ ਸੀਗੇ। ਜਦੋਂ ਟੌੜਾ ਸਾਹਿਬ ਦਾ ਬਾਦਲਾਂ ਨਾਲ ਰੌਲਾ ਪਿਆ ਸੀ ਫਿਰ ਅਲੱਗ ਪਾਰਟੀ ਵੀ ਬਣਾਈ ਸੀ। ਹਾਂਜੀ, ਉਹ 6 ਵੋਟਾਂ ਜਿੱਤੇ ਸੀਗੇ, ਇੱਕ ਐਮਐਲਏ 6 ਵੋਟਾਂ ਜਿੱਤਿਆ ਤੇ ਉਹਨੂੰ ਸਰਟੀਫਿਕੇਟ ਦਿੱਤਾ ਉਹਨਾਂ ਨੇ। ਹੈ ਤੇ ਇੱਥੇ ਹੁਣ ਬਲਾਕ ਸਾਹਿਬ ਦੀ 5 ਪਿੰਡਾਂ 'ਚ 12 ਵੋਟਾਂ ਜਿੱਤ ਰਹੇ ਆ ਤੇ ਉਹਨੂੰ ਸਰਟੀਫਿਕੇਟ ਨਹੀਂ ਦੇ ਰਹੇ, ਤੰਗ ਕਰ ਰਹੇ ਆ। ਬਿਲਕੁਲ ਭਾਈ, ਤੁਸੀਂ ਯੰਗ ਹੋ, ਯੂਥ ਹੋ, ਤੁਹਾਨੂੰ ਕੀ ਲੱਗਦਾ ਹੈ ਕਿ ਫਿਰ ਜਿਹੜੀ ਸੈਂਟਰ ਦੇ ਵਿੱਚ ਗੱਲ ਹੁੰਦੀ ਹੈ, ਸੰਸਦ ਦੇ ਅੰਦਰ ਗੱਲ ਹੁੰਦੀ ਹੈ ਵੀ ਚੋਣ ਸੁਧਾਰ ਹੋਣੇ ਚਾਹੀਦੇ ਨੇ, ਇੱਕ ਚੋਣ ਸੁਧਾਰ ਤਾਂ ਇਹ ਵੀ ਹੋਣਾ ਚਾਹੀਦਾ ਵੀ ਲੈਵਲ ਪਲੇਇੰਗ ਗਰਾਊਂਡ ਹੋਵੇ। ਸਭ ਤੋਂ ਪਹਿਲਾਂ ਇੱਕ ਬੰਦਾ 8-10-15 ਕਰੋੜ ਰੁਪਈਆ ਲਾਉਣ ਦਾ ਵਿੱਤ ਰੱਖਦਾ, ਉਹ ਲਾ ਵੀ ਸਕਦਾ। ਇੱਕ ਬੰਦਾ ਬਿਲਕੁਲ ਨਿਹੱਥਾ ਹੈ, ਉਹ ਚੋਣ ਲੜਨਾ ਚਾਹੁੰਦਾ ਹੈ, ਉਹਦੇ ਤੋਂ ਇੰਨੇ ਸਰੋਤ ਨਹੀਂ, ਉਹ ਲੜੇ, ਉਹ ਵੈਸੇ ਲੈਵਲ ਪਲੇਇੰਗ ਫੀਲਡ ਖਤਮ ਹੋ ਗਈ। ਹੁਣ ਇੱਥੇ ਇੱਕ ਪਾਸੇ ਸੱਤਾ ਹੈ, ਉਹਦੇ ਕੋਲ ਪੁਲਿਸ ਹੈ, ਉਹਦੇ ਕੋਲ ਪ੍ਰਸ਼ਾਸਨ ਹੈ, ਸਾਰਾ ਕੁਝ ਹੈ। ਦੂਸਰੇ ਪਾਸੇ ਆਮ ਵਿਅਕਤੀ ਹੈ, ਆਮ ਵਿਅਕਤੀ ਚੋਣ ਲੜ ਰਿਹਾ ਹੈ। ਫਿਰ ਇਹ ਲੈਵਲ ਪਲੇਇੰਗ ਗਰਾਊਂਡ ਕਿਸੇ ਪਾਸਿਓਂ ਤੁਹਾਨੂੰ ਬੈਟਲ ਗਰਾਊਂਡ ਲੱਗਦੀ ਹੈ ਵੀ ਇਹ ਲੈਵਲ ਪਲੇਇੰਗ ਹੈ? ਭਾਜੀ ਲੈਵਲ ਪਲੇਇੰਗ ਗਰਾਊਂਡ ਹੁੰਦੀ ਆ ਸਾਰੇ ਜਿਹੜੇ ਇੱਥੇ ਖੜੇ ਆ, ਠੀਕ ਆ, ਇਹ ਅਸੀਂ ਆਪੋਜੀਸ਼ਨ 'ਚ ਆ, ਅਸੀਂ ਬਾਹਰ ਖੜੇ ਆ। ਜਿਹੜੇ ਸਾਡੇ ਪੋਲਿੰਗ ਏਜੰਟ ਆ ਉਹਨਾਂ ਨੂੰ ਬਾਹਰ ਭੇਜਤਾ। ਸਾਡੀ ਐਮਐਲਏ ਇੰਦਰਜੀਤ ਕੌਰ ਮਾਨ ਦਾ ਪੀਏ ਅਹੂਜਾ ਨਾਮ ਆ, ਉਹ ਅੰਦਰ ਆ। ਉਹ ਪੋਲਿੰਗ ਏਜੰਟ, ਉਹ ਕਾਊਂਟਿੰਗ ਦਾ ਏਜੰਟ ਹੈ ਕਿਸੇ? ਨਹੀਂ, ਉਹ ਫਿਰ ਕਿਸ ਪਾਵਰ 'ਚ? ਇਹ ਬਲਾਕ ਸੰਮਤੀ ਹੁੰਦੀ ਪਿੰਡਾਂ ਦੀ, ਉਹ ਸ਼ਹਿਰ ਦਾ ਵਾਸੀ। ਮੈਂ ਪੁੱਛ ਰਿਹਾ ਤੁਹਾਨੂੰ ਕਿਸ ਪਾਵਰ 'ਚ ਤੁਸੀਂ ਅੰਦਰ ਜਾਣ ਦਿੱਤਾ, ਤੁਸੀਂ ਗੱਲ ਕਿਉਂ ਨਹੀਂ ਕੀਤੀ? ਫੇਅਰ ਗਰਾਊਂਡ ਦੀ ਗੱਲ ਹੋ ਰਹੀ ਨਾ, ਇਹ ਇੱਥੋਂ ਅਨਫੇਅਰਨੈਸ ਇਹਨਾਂ ਦੀ ਦਿਖ ਰਹੀ ਹੈ ਨਾ ਵੀ ਇੱਕ ਐਮਐਲਏ ਦਾ ਜਿਹੜਾ ਖਾਸ ਆ ਪੀਏ ਆ, ਉਹ ਅੰਦਰ ਬੈਠਾ, ਉਹ ਆਰਡਰ ਦੇ ਰਿਹਾ, ਉਹ ਜਦੋਂ 12 ਵੋਟਾਂ ਗਿਣਦੇ ਆ, ਉਹ ਨਹੀਂ ਸੈਟੀਸਫਾਈ ਹੋ ਰਹੇ, ਉਹ ਦੁਬਾਰਾ ਗਿਣਦੇ। ਇਹ ਲੱਗਦਾ ਫਿਰ ਅੰਦਰ ਬਾਰ-ਬਾਰ ਕਾਲ ਵੀ ਜਾ ਰਹੀ ਹੋਊਗੀ ਜੇਕਰ ਉਹ ਬੇਸ਼ੱਕ ਜਾਰੀ ਆ ਜੀ। ਜੇ ਨਹੀਂ ਜਾਰੀ ਹੁੰਦੀ ਆ ਟਾਈਮ ਦੇਖ ਲਓ ਕੀ ਹੋ ਗਿਆ, 7 ਵਜ ਗਏ। ਬਿਲਕੁਲ ਆਪਣੇ 34 ਬਲਾਕ ਸੰਮਤੀਆਂ ਦੀ ਸੀਗੀ ਵੀ ਇਲੈਕਸ਼ਨ, 33 ਦਾ ਰਿਜ਼ਲਟ ਆ ਗਿਆ। 33 ਦਾ ਕਦੋਂ ਤੱਕ ਆ ਚੁੱਕਾ ਸੀ? ਕਿੰਨੇ ਵਜੇ? 5:30 ਸਾਡੇ ਹੱਦ 5:30 ਵਜੇ ਤੱਕ ਸਾਰਾ ਆ ਗਿਆ। ਡੇਢ ਘੰਟਾ ਉੱਤੇ ਹੋ ਗਿਆ। 1.5 ਘੰਟੇ ਦੇ ਅਸੀਂ ਸਾਰੇ ਬਾਹਰ ਖੜੇ ਆ, ਨਾ ਸਾਡਾ ਕਿਸੇ ਕੈਂਡੀਡੇਟ ਨਾਲ ਗੱਲ ਹੋ ਰਹੀ ਆ। ਮੇਰੇ ਫਾਦਰ ਸਾਹਿਬ ਜ਼ਿਲ੍ਹਾ ਪ੍ਰੀਸ਼ਦ ਦੇ ਪੋਲਿੰਗ ਏਜੰਟ ਬਣ ਕੇ ਅੰਦਰ ਗਏ ਆ, ਠੀਕ ਹੈ। ਮੇਰੀ 3 ਘੰਟੇ ਹੋ ਗਏ, ਮੇਰੇ ਉਹਨਾਂ ਨਾਲ ਗੱਲ ਨਹੀਂ ਹੋਈ। ਹੁਣ ਅੰਦਰ 4 ਜਾਣੇ ਨੇ, ਮੇਰੇ ਫਾਦਰ ਸਾਹਿਬ ਨੇ,
ਆਪਣੇ ਪ੍ਰਭਜੋਤ ਸਿੰਘ ਸੰਘਾ ਹੇਰ ਸਾਹਿਬ ਨੇ, ਠੀਕ ਆ, ਆਪਣੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜਿਹੜੇ ਆਪਣੇ ਖੜੇ ਆ ਕੈਂਡੀਡੇਟ ਉਹ ਉੱਥੇ ਨੇ, 4-5 ਜਣੇ ਸਾਡੇ ਹੈਗੇ ਨੇ। ਹੁਣ ਸਾਨੂੰ ਇਹ ਨਹੀਂ ਪਤਾ ਅੰਦਰ ਉਹਨਾਂ ਦੇ 10 ਬੰਦੇ ਨੇ, ਉਹਨਾਂ ਦੇ 20 ਨੇ, ਉਹ ਕੀ ਪ੍ਰੈਸ਼ਰਾਈਜ਼ ਕਰ ਰਹੇ ਹੋਣਗੇ, ਕੀ ਟਰਾਮਾਟਾਈਜ਼ ਕਰ ਰਹੇ ਹੋਣਗੇ ਉਹਨਾਂ ਨੂੰ। ਠੀਕ ਹੈ, ਹੁਣ ਇੱਕ ਇਹ ਹਰਾਸਮੈਂਟ ਹੀ ਆ ਵੀ 1.5 ਘੰਟੇ ਤੋਂ ਤੁਸੀਂ 4 ਬੰਦਿਆਂ ਨੂੰ ਅੰਦਰ ਬੰਦ ਕੀਤਾ, ਕਮਿਊਨੀਕੇਸ਼ਨ ਤੁਸੀਂ ਬੰਦ ਕੀਤੀ ਆ, ਫੋਨ ਚੱਕ ਨਹੀਂ ਰਹੇ। ਹੁਣ ਜੈਮਰ ਲਾਏ ਅੰਦਰ, ਕੀ ਕੀਤਾ ਵੀ ਡੋਂਟ ਨੋ। ਠੀਕ ਆ, ਹੁਣ ਫੇਅਰ ਗਰਾਊਂਡ ਪਹਿਲਾਂ ਹੁਣੇ ਤੁਸੀਂ ਗੱਲ ਕੀਤੀ ਆ ਵੀ ਬੀਬੀ ਜੀ ਕਹਿ ਰਹੇ ਨੇ ਵੀ ਕਿਸੇ ਦੇ ਕਾਗਜ਼ ਰੱਦ ਨਹੀਂ ਕਰਨੇ, ਕਾਗਜ਼ ਰੱਦ ਨਹੀਂ ਕਰਨੇ ਤੇ ਫਿਰ ਆ ਵੋਟਾਂ ਰੱਦ ਕਾਹਤੋਂ ਕਰ ਰਹੇ ਨੇ ਜਿਹੜੀਆਂ ਪਈਆਂ ਨੇ। ਮਤਦਾਨ ਹੁੰਦਾ, ਮਤ ਦਾ ਦਾਨ। ਇਹ ਤਾਂ ਫਿਰ ਲੋਕਾਂ ਦੇ ਮਤ ਨਾਲ ਵੀ ਤਾਂ ਖਿਲਵਾੜ ਹੈ। ਮੈਂ ਇੱਥੇ ਤੁਹਾਨੂੰ ਸਵਾਲ ਲੈ ਕੇ ਆਉਣਾ ਵੀ ਜਿਨ੍ਹਾਂ ਲੋਕਾਂ ਨੇ ਵੋਟ ਪਾਈ ਹੈ ਇਹ ਉਹਨਾਂ ਦੇ ਮਤ ਦਾ ਵੀ ਤਾਂ ਨਾਲ ਹੀ ਘਾਣ ਹੈ ਵੀ ਭਾਈ ਉਹਨਾਂ ਨੇ ਕਿਸੇ ਨੂੰ ਵੋਟ ਪਾਈ ਹੈ ਅੰਦਰ, ਹੁਣ ਲੜ ਕੇ ਉਹ ਇੱਕ ਵੋਟ ਰੱਦ ਕਰਾ ਲੈਣ, 2 ਕਰਾ ਲੈਣ ਵੀ ਭਾਈ ਇਹਦੀ ਮੋਹਰ ਗਲਤ ਥਾਂ ਤੇ ਹੈ, ਇਹਦੀ ਐ ਹੈ, ਇਹਦਾ ਫਲਾਨਾ ਹੈ। ਉਹ ਜਿਹੜਾ ਮਤ ਲੋਕਾਂ ਨੇ ਦਿੱਤਾ ਇਹ ਤਾਂ ਵੈਸੇ 49-51 ਵਾਲੀ ਗੱਲ ਹੈ, ਤੁਸੀਂ ਆਮ ਸੁਣੀ ਹੋਊਗੀ ਵੀ ਜਿਹੜਾ 49 ਵੋਟਾਂ ਲੈ ਕੇ ਹਾਰ ਗਿਆ ਉਹ ਫਿਰ 49 ਲੋਕਾਂ ਦਾ ਜਿਹੜਾ ਪ੍ਰਤੀਨਿਧ ਸੀ ਉਹ 5 ਸਾਲ ਲਈ ਪਿੱਛੇ ਹੋ ਗਿਆ। ਉਹ ਕੰਮ ਹੋ ਜਾਂਦਾ ਹੈ ਨਾ। ਫਿਰ ਇਹ ਚੋਣ ਸੁਧਾਰ ਐਜ਼ ਅ ਯੰਗਸਟਰ ਤੁਸੀਂ ਮੰਨਦੇ ਹੋ ਕਿ ਹੋਣੇ ਚ ਆਪਣੇ ਤੁਸੀਂ ਕਿਹਾ ਵੀ ਇੱਕ ਤੋਂ ਜਿਹੜਾ ਹਾਰਿਆ, ਬਟ ਜਿਹੜਾ ਬੰਦਾ ਜਿੱਤਿਆ ਉਹ ਬਾਕੀਆਂ ਦਾ ਵੀ ਨੁਮਾਇੰਦਾ ਉਹੀ ਹੋਇਆ ਨਾ। ਹੁਣ ਏਦਾਂ ਤੁਸੀਂ ਮੇਰੀ ਗੱਲ ਸੁਣਿਓ। ਨਹੀਂ ਮੈਂ ਸਮਝ ਗਿਆ ਤੁਹਾਡੀ ਗੱਲ, ਮੈਂ ਸਮਝ ਰਿਹਾ। ਮੈਂ ਜਿਹੜੀ ਗੱਲ ਟੈਕਨੀਕਲ ਪੁਆਇੰਟ ਤੋਂ ਕਰ ਰਿਹਾ, ਆਪਾਂ ਸੈਂਟਰ ਦੀ ਗੱਲ ਕਰੀਏ, ਠੀਕ ਹੈ, ਸੈਂਟਰ ਦੇ ਵਿੱਚ ਬੀਜੇਪੀ ਦੀ ਵੋਟ ਸ਼ੇਅਰ ਕਿੰਨੀ ਆ? 34% ਇੰਨੀ, ਬਟ ਉਹ 140 ਕਰੋੜ ਆਬਾਦੀ ਦਾ ਪ੍ਰਧਾਨ ਮੰਤਰੀ ਹੈ, ਹੋਮ ਮਿਨਿਸਟਰ ਨੇ, ਮਿਨਿਸਟਰੀ ਸਾਰੀ ਉਹਨਾਂ ਦੀ ਨੇ, ਅਸੀਂ ਮੰਨਦੇ ਪ੍ਰਧਾਨ ਮੰਤਰੀ। ਠੀਕ ਹੈ, ਹੁਣ ਇਹ ਤੇ ਅਸੀਂ ਕਹਾਂਗੇ ਨਹੀਂ ਬਾਕੀ ਜਿਹੜੇ 70% ਨੇ ਵੋਟ ਨਹੀਂ ਪਾਈ ਉਹਦਾ ਪ੍ਰਧਾਨ ਮੰਤਰੀ ਨਹੀਂ। ਹੁਣ ਬਿਹਾਰ ਦਾ ਹੀ ਹਾਲ ਦੇਖ ਲਓ, ਉੱਥੇ ਤੇਜਸਵੀ ਯਾਦਵ ਦੇ ਕਹਿੰਦੇ ਹੱਥ ਕੁਛ ਨਹੀਂ ਲੱਗਾ ਪਰ ਵੋਟ ਪਰਸੈਂਟ ਸਭ ਤੋਂ ਜ਼ਿਆਦਾ, ਸਭ ਤੋਂ ਵੱਧ ਉਹਨਾਂ ਕੋਲੇ ਆ। ਠੀਕ ਹੈ, ਵੋਟ ਪਰਸੈਂਟੇਜ ਦਾ ਜਿਹੜਾ ਵੈਸੇ ਅਮਰੀਕਾ ਦੇ ਵਿੱਚ ਹੁੰਦਾ ਵੀ ਜਿਹਦੀ ਵੋਟ ਪਰਸੈਂਟ ਜ਼ਿਆਦਾ ਆ ਉਹ ਪਾਵਰ ਚ ਆਉਂਦਾ, ਇੰਡੀਆ ਦੇ ਵਿੱਚ ਇਦਾਂ ਨਹੀਂ ਹੈ। ਜਿਹੜੀ ਸੀਟ ਡੈਮੋਕ੍ਰੇਟ ਰਿਪਬਲਿਕ ਇੱਕ ਦੂਜੇ ਨਾਲ ਵੋਟ ਦੇ ਪਰਸੈਂਟੇਜ ਦੇ ਆਧਾਰ ਤੇ ਲੜਦੇ ਨੇ ਜੀ, ਉਹ ਇੰਡੀਆ 'ਚ ਨਹੀਂ ਆ, ਹਨਾ। ਹੁਣ ਜਿਹੜੇ ਮਤਲਬ 12 ਵੋਟ ਆ, ਜਿਹੜੇ 12 ਬੰਦੇ ਨੇ ਆਪਦਾ ਮਤਦਾਨ ਕੀਤਾ, ਇਹ ਫਿਰ ਮਤਲਬ ਕੁਝ ਨਹੀਂ ਸਮਝਦੇ ਉਹਨਾਂ ਨੂੰ, ਧੱਕਾ ਕਰਨਗੇ, ਮਤਦਾਨ ਨਹੀਂ ਹੋਇਆ। ਹੁਣ ਸਾਡੀ ਗੱਲ ਨਹੀਂ ਹੋ ਰਹੀ, ਮੈਨੂੰ ਮੈਂ ਟੈਨਸ਼ਨ 'ਚ ਹੈ ਜੀ, ਮੇਰੇ ਫਾਦਰ ਸਾਹਿਬ ਨਾਲ ਗੱਲ ਨਹੀਂ ਹੋ ਰਹੀ। ਤੁਹਾਨੂੰ ਕੀ ਖਦਸ਼ਾ ਹੈ ਅੰਦਰ ਕੀ ਹੋ ਰਿਹਾ ਹੋਊਗਾ ਜੀ? ਹੁਣ ਇਹ ਅੰਦਰ ਪਤਾ ਹੋਵੇ, ਪ੍ਰਸ਼ਾਸਨ ਇਹਨਾਂ ਦਾ, ਐਡਮਿਨਿਸਟ੍ਰੇਸ਼ਨ ਸਾਰੀ ਇਹਨਾਂ ਦੀ ਆ, ਪੁਲਿਸ ਇਹਨਾਂ ਦੀ, ਜੋ ਮਰਜ਼ੀ ਕਰਨ। ਸਾਡੀ ਜਦੋਂ ਕਮਿਊਨੀਕੇਸ਼ਨ ਹੀ ਹੈ ਨਹੀਂ ਕਿ ਕਿਸੇ ਨਾਲ ਅੰਦਰ, ਅਸੀਂ ਕੀ ਦੱਸ ਸਕਦੇ ਹਾਂ? ਇਨ ਕੇਸ ਤੁਹਾਡੇ ਜਿਹੜੀ ਤੁਹਾਡੀ ਸੋਚ ਹੈ ਉਹਦੇ ਅਗੇਂਸਟ ਫੈਸਲਾ ਆਉਂਦਾ ਤਾਂ ਤੁਹਾਡੀ ਕੀ ਰਣਨੀਤੀ ਹੈ? ਫਿਰ ਜੀ ਦੇਖੋ, ਹੁਣ ਸਾਡੇ ਨੁਮਾਇੰਦੇ ਜਿਹੜੇ ਨੇ ਡਾਕਟਰ ਦਵਜੋਤ ਸਿੰਘ ਦਈਆ ਜੀ, ਉਹ ਜਿਵੇਂ ਕਹਿਣਗੇ ਅਸੀਂ ਉਹਨਾਂ ਦੇ ਮਗਰ ਨੇ ਜੀ। ਉਹ ਧਰਨਾ ਲਾਉਣ ਨੂੰ ਕਹਿਣਗੇ, ਧਰਨਾ ਲਾਉਣ ਨੂੰ ਤਿਆਰ ਹਾਂ, ਜਿਵੇਂ ਕਹਿਣਗੇ ਅਸੀਂ ਤਿਆਰ ਹਾਂ ਜੀ। ਪਹਿਲਾਂ ਪੇਪਰ ਖੋਹੇ ਗਏ, ਉਦੋਂ ਗੱਲ ਹੋਈ ਵੀ ਭਾਈ AI ਜਨਰੇਟਡ ਵੀਡੀਓ ਆਈ ਜਾਂਦੀਆਂ ਨੇ, ਆਡੀਓ ਆਈ ਜਾਂਦੀਆਂ ਨੇ। AI ਜਨਰੇਟਡ ਜਿਹੜੀ ਹੁੰਦੀ ਆ ਉਹਦੀ ਸਮੂਥਨੈਸ ਹੁੰਦੀ ਆ, ਪਰ ਜੇ ਹਿਸਾਬ ਨਾਲ ਉਹ ਵੀਡੀਓ ਹਿੱਲ ਰਹੀ ਆ, ਠੀਕ ਆ, ਉਹਨੂੰ ਤੁਸੀਂ ਕਿਵੇਂ AI ਜਨਰੇਟਡ ਕਹਿ ਦੋਗੇ? ਚਲੋ ਉਹ ਇੱਕ ਅਲੱਗ ਵਿਸ਼ਾ, ਮੈਂ ਇਹ ਗੱਲ ਕਰ ਰਿਹਾ ਸੀ ਵੀ ਚੀਜ਼ਾਂ ਨੂੰ ਕਹਿਣਾ ਵੀ AI ਜਨਰੇਟਡ ਨੇ, ਪੇਪਰ ਖੋਹ ਲਏ ਜਾਣੇ, ਉਹ ਅਜਿਹੇ ਵਿਅਕਤੀ ਵੱਲੋਂ ਖੋਏ ਜਾਣੇ ਜਿਹਦੀ ਦੌੜਨ ਦੀ ਸਪੀਡ ਵੀ ਨਹੀਂ ਪਟਿਆਲਾ ਤੋਂ ਆਏਗਾ ਸੁਖਬੀਰ ਸਿੰਘ ਬਾਦਲ ਨੇ ਇੱਕ ਆਡੀਓ ਜਨਤਾ ਕੀਤੀ ਸੀ। ਮੁਰਦਾਬਾਦ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ ਹਾਂਜੀ, ਸੁਖਬੀਰ ਬਾਦਲ ਜੀ ਨੇ ਇੱਕ ਵੀਡੀਓ ਆਡੀਓ ਜਿਹੜੀ ਪੁਲਿਸ ਵਾਲਿਆਂ ਦੀ ਹੋਈ ਸੀ, SSB ਦੀ ਹੋਈ ਸੀ, ਉਹਨੂੰ ਵੀ AI ਕਹਿ ਰਹੇ ਆ ਅਸੀਂ। ਠੀਕ, ਉਹਨੂੰ AI ਕਹਿ ਰਹੇ ਆ, ਸਾਰਿਆਂ ਨੇ ਕਹਿ ਤਾਂ AI ਨਹੀਂ ਹੈਗਾ, ਇਹ ਤਾਂ ਅਸਲ ਚ ਉਹ ਅਸਲ ਚ ਹੋਇਆ। ਜੇ ਹੈਗਾ ਆ ਇੱਕ ਇੰਡੀਪੈਂਡੈਂਟ ਫੋਰੈਂਸਿਕ ਰਿਸਰਚ ਕਰਾ ਲੈਣ, ਉਹਦਾ ਰਿਪੋਰਟ ਆ ਜਾਊਗੀ। ਉਹਦਾ ਪੱਤਰਕਾਰਾਂ ਨੂੰ ਨੋਟਿਸ ਭੇਜੀ ਜਾਂਦੇ ਨੇ ਵੀ ਭਾਈ ਤੁਸੀਂ ਸ਼ੇਅਰ ਕਿਉਂ ਕੀਤੀ? ਫਿਰ ਡਰ ਰਹੇ ਨੇ, ਜੇ AI ਆ ਫਿਰ ਡਰ ਕਾਹਦਾ? ਇੱਕ ਅਸਲ ਚੀਜ਼ ਦਾ ਡਰ ਹੁੰਦਾ, ਨਕਲ ਦਾ ਡਰ ਨਹੀਂ ਹੁੰਦਾ ਜੀ। ਇਹ ਨਕੋਦਰ ਹਲਕੇ ਦੇ ਵਿੱਚ ਇਸ ਸਮੇਂ ਮੌਜੂਦ ਆ ਤੇ ਇੱਥੇ ਇੱਕ ਤਰੀਕੇ ਦਾ ਕਹਿ ਲਈਏ ਵੀ ਰੌਲਾ ਹੀ ਪਿਆ ਹੋਇਆ ਹੈ। ਸਾਰੇ ਮੋਸਟਲੀ ਬੂਥਾਂ ਦੇ ਰਿਜ਼ਲਟ ਆ ਚੁੱਕੇ ਨੇ, ਇੱਕ ਬੂਥ ਦਾ ਰਿਜ਼ਲਟ ਨਹੀਂ ਆਇਆ। ਆ ਹੱਥਾਂ ਦੇ ਵਿੱਚ ਹਾਰ ਫੜੀ ਬਾਬੇ ਖੜੇ ਨੇ, ਪਰ ਉਡੀਕ ਹੈ ਇਹਨਾਂ ਦੇ ਕੋਲ, ਸਿਰਫ ਤੇ ਸਿਰਫ ਉਡੀਕ ਹੈ, ਕਿਉਂਕਿ ਅੰਦਰ ਗੇਟ ਬੰਦ ਨੇ ਅਤੇ ਹਾਲੇ ਤੱਕ ਕਿਹਾ ਜਾ ਰਿਹਾ ਵੀ ਭਾਈ ਰੀਕਾਊਂਟਿੰਗ ਕਰੋ, ਰੀਕਾਊਂਟਿੰਗ ਕਰੋ। ਇਹ ਸਾਰਾ ਪ੍ਰਬੰਧ ਚੱਲ ਰਿਹਾ ਹੈ। ਬਾਕੀ ਸਥਿਤੀ ਤੁਹਾਡੇ ਨਾਲ ਮੌਕੇ ਦੀ ਸਾਂਝੀ ਕਰਦੇ ਰਹਾਂਗੇ। ਬਾਪੂ ਜੀ ਤੁਸੀਂ ਕਿੱਥੋਂ ਆਏ ਹੋ? ਮੇਰਾ ਪਿੰਡ ਸੈਮ ਆ ਜੀ। ਅੱਛਾ ਜੀ, ਬਲਾਕ ਕੰਗ ਸਾਬੂ ਸਾਡਾ ਚੱਲਦਾ ਬੂਥ 10 ਨੰਬਰ। ਤੁਹਾਨੂੰ ਕੀ ਲੱਗਦਾ ਇਹ ਕੀ ਹੋ ਰਿਹਾ? ਅਸੀਂ 10 ਨੰਬਰ ਤੋਂ ਅਸੀਂ ਹਾਰ ਕੇ ਆਏ ਆ, ਝਾੜੂ ਵਾਲੇ ਜਿੱਤ ਗਏ ਆ। ਅੱਛਾ, ਉਹਨਾਂ ਨੂੰ ਅਸੀਂ ਨਹੀਂ ਰੋਲਾ ਕੋਈ ਪਾਇਆ। ਇਹ ਪ੍ਰਸ਼ਾਸਨ ਸਾਨੂੰ ਕਹਿੰਦੇ ਤੁਸੀਂ ਜਾਓ, ਤੁਹਾਡਾ ਕੋਈ ਕੰਮ ਨਹੀਂਗਾ। ਉਹ ਸਾਡੇ ਤੁਸੀਂ ਨਹੀਂ ਕਿਹਾ ਵੀ ਰੀਚੈਕ ਕਰੋ? ਅਸੀਂ ਬਹੁਤ ਕੁਛ, ਸਾਡੀ ਨਹੀਂ ਕੋਈ ਸੁਣਦਾ। ਉਹ 3 ਵਾਰੀ ਕੋਟਿੰਗ ਕਰ ਹਟੇ ਇੱਕ ਬੂਥ ਦੀ। ਜਦੋਂ 12 ਵੋਟਾਂ ਦੇ ਸਾਡਾ ਕੈਂਡੀਡੇਟ ਜਿੱਤਦਾ ਆ ਤਾਂ ਉਹਨੂੰ ਜੇਤੂ ਕਰਾਰ ਦੇ ਕੇ ਬਾਹਰ ਭੇਜ ਦੇਣਾ ਚਾਹੀਦਾ।
ਇਹ ਮਿਸਾਲ ਖੜੀ ਹੈ ਬਾਪੂ ਹੁਣੀ ਕਹਿ ਰਹੇ ਅਸੀਂ 10 ਵੋਟਾਂ ਤੇ ਸਾਡੇ ਏਰੀਏ ਤੋਂ ਹਾਰੇ ਆ ਤੇ ਅਸੀਂ ਆਰਾਮ ਦੇ ਨਾਲ ਬਾਹਰ ਆ ਗਏ ਈਵਨ ਕਿ ਸਾਡੀ ਸੁਣੀ ਵੀ ਨਹੀਂ ਗਈ ਤੁਸੀਂ ਰੀਕਾਊਂਟਿੰਗ ਲਈ ਕਿਹਾ ਟਾਲੀ ਸਾਹਿਬ ਸਾਡੇ ਏਰੀਆ ਤੋਂ ਜਿੱਤ ਕੇ ਗਏ ਆ। ਠੀਕ ਹੈ ਸਾਡੀ ਪਾਰਟੀ ਦਾ ਨੁਮਾਇੰਦਾ ਹਾਰ ਕੇ ਗਿਆ। ਅਸੀਂ ਤੇ ਇਹ ਕਹਿੰਦੇ ਆ ਜੋ ਭਗਵੰਤ ਮਾਨ ਸਰਕਾਰ ਆ ਤੇ ਐਮਐਲਏ ਮੌਕੇ ਦੇ ਸਾਡੇ ਸਰਕਾਰ ਆ, ਇਹ ਕਿਉਂ ਸਾਡੇ ਨਾਲ ਧੱਕਾ ਕਰ ਰਹੀ ਆ ਪ੍ਰਸ਼ਾਸਨ ਦਾ ਕਰਕੇ। ਇਹ ਤਾਂ ਕਹਿੰਦੇ ਵੀ ਅਸੀਂ ਸਭ ਤੋਂ ਇਮਾਨਦਾਰ ਆ। ਇਮਾਨਦਾਰ ਨਹੀਂ ਜੀ, ਇਹ ਦੇਖ ਲਓ ਜੀ ਹੁਣ ਮੈਂ ਕੀ ਕਹਾਂ ਜੀ ਤੁਹਾਨੂੰ, ਇੰਨਾ ਇਹ ਧੱਕਾ ਕਰ ਰਿਹਾ ਸਾਨੂੰ। ਉੱਥੇ ਕਹਿੰਦੇ ਤੁਸੀਂ ਫਟਾਫਟ ਜਾਓ, ਸਾਡਾ ਉਹ ਇੱਕ ਕੈਂਡੀਡੇਟ ਆ ਪ੍ਰਭਜੋਤ ਸਿੰਘ, ਉਹਨੂੰ ਪਤਾ ਨਹੀਂ ਉੱਥੇ ਗੈਂਗਸਟਰਾਂ ਤੋਂ ਫੋਨ ਕਰਾਈ ਜਾਂਦੇ ਆ, ਪਤਾ ਨਹੀਂ ਵੱਡੇ ਅਫਸਰਾਂ ਤੋਂ ਪੁਲਿਸ ਵਾਲਿਆਂ ਤੋਂ ਫੋਨ ਕਰਾਈ ਜਾਂਦੇ ਆ, ਉਹਨੂੰ ਦਬਕਾਈ ਟਰਮਾਈ ਜਾਂਦੇ ਆ ਵੀ ਡਰਾਉਂਦੇ ਆ ਵੀ ਤੂੰ ਫਟਾਫਟ ਸਾਈਨ ਕਰਕੇ ਤੇ ਜਾ ਵੀ ਮੈਂ ਹਾਰ ਗਿਆ। ਉਹ ਕਿੱਦਾਂ ਕਹਿ ਦੇਵੇ ਵੀ ਜਦੋਂ ਜਿੱਤ ਗਿਆ। ਹਾਂਜੀ ਜੀ ਤੇ ਅਸੀਂ ਤਾਂ ਐਮਐਲਏ ਸਾਹਿਬ ਨੂੰ ਇਹੀ ਕਹਿੰਦੇ ਆ, ਚਲੋ ਬੇਨਤੀ ਕਰਦੇ ਆ ਪਰ ਐਮਐਲਏ ਸਾਹਿਬ ਇਹਨਾਂ ਧੱਕਾ ਨਾ ਕਰੋ, ਮੋਰੇ 27 ਆਉਣ ਵਾਲੀ ਆ। ਫਿਰ 27 ਚ ਕੀ ਕਰੋਗੇ ਜੇਕਰ ਇਹ ਅਸੀਂ ਆਪਦੀ ਕਾਂਗਰਸ ਸਰਕਾਰ ਬਣਾਵਾਂਗੇ, ਨਵਜੋਤ ਸਿੰਘ ਦਾਈਏ ਨੂੰ ਜਿੰਦਾਬਾਦ ਜਿੰਦਾਬਾਦ ਕਰਾਵਾਂਗੇ। ਤੁਹਾਨੂੰ ਕੀ ਲੱਗਦਾ ਜੀ ਅੰਦਰ ਕੀ ਹੋ ਰਿਹਾ ਹੋਊ ਜਿਹੜਾ ਨਹੀਂ ਸੰਪਰਕ ਹੋਣ ਦਿੱਤਾ ਜਾ ਰਿਹਾ, ਨਾ ਹੀ ਐਲਾਨਿਆ ਜਾ ਰਿਹਾ ਰਿਜ਼ਲਟ ਕੋਈ? ਮੈਂ ਮਲੀਆ ਕਲਾਂ ਤੋਂ ਅਸੀਂ ਬਲਾਕ ਸੰਮਤੀ ਸੀਟ ਜਿੱਤ ਲਈ ਆ ਜੀ। ਮੈਂ ਪੰਚਾਇਤ ਆ ਜੀ। ਧੱਕਾਸ਼ਾਹੀ ਸ਼ਰੇਆਮ ਆ ਜੀ। 2-2.5 ਘੰਟੇ ਹੋ ਗਏ ਬੈਠਿਆਂ ਨੂੰ ਜੀ ਇੱਥੇ। ਘਰ ਵੀ ਸਾਡਾ ਪਰਿਵਾਰ ਢੀਕਦਾ, ਜਿੰਨੀਆਂ ਹੀ ਬਲਾਕ ਸੰਮਤੀਆਂ ਜਿੱਤੀਆਂ ਪਰਿਵਾਰ ਢੀਕਣ ਡਏ ਆ, ਪਰ ਇੱਕ ਸਾਡੀ ਜਿਹੜੀ ਚੋਣ ਆ ਬਲਾਕ ਸੰਮਤੀ ਉਹਦੇ ਕਰਕੇ ਢੀਕ ਹੋਣ ਡਈ ਆ। ਪਰੇਸ਼ਾਨ ਹੋਣ ਡੇ, ਧੱਕਾਸ਼ਾਹੀ ਹੋਣ ਡਈ ਆ ਜੀ। ਇਹ ਧੱਕਾਸ਼ਾਹੀ ਨਹੀਂ ਚੱਲਣੀ। 27 ਵਿੱਚ ਮੂੰਹ ਤੋੜ ਜਵਾਬ ਦੇਵਾਂਗੇ ਜੀ। ਜਦੋਂ ਲੋਕਾਂ ਦੇ ਮਨਾਂ ਦੇ ਵਿੱਚ ਸਵਾਲ ਖੜੇ ਹੋ ਜਾਣ, ਸ਼ੰਕੇ ਖੜੇ ਹੋ ਜਾਣ, ਲੋਕਾਂ ਨੂੰ ਇਹ ਫ੍ਰੀ ਐਂਡ ਫੇਅਰ ਨਾ ਲੱਗੇ ਇਲੈਕਸ਼ਨ, ਤਾਂ ਸਵਾਲ ਜ਼ਰੂਰ ਖੜੇ ਹੁੰਦੇ ਨੇ ਕਿ ਇਸ ਦਾ ਪ੍ਰਸ਼ਾਸਨ ਜਵਾਬ ਦਊਗਾ, ਕਿ ਮੁੱਖ ਮੰਤਰੀ ਸਾਹਿਬ ਇਸ ਦਾ ਜਵਾਬ ਦੇਣਗੇ। ਖੈਰ ਉਹ ਤਾਂ ਵੱਡੇ ਵੱਡੇ ਹੋਏ ਕਤਲਾਂ ਦਾ ਜਵਾਬ ਦੇਣ ਤੋਂ ਕਈ ਵਾਰੀ ਕਹਿ ਦਿੰਦੇ ਨੇ ਵੀ ਇਹ ਪੁਰਾਣੀਆਂ ਸਰਕਾਰਾਂ ਦਾ ਕੀਤਾ ਹੋਇਆ, ਪੁਰਾਣੀਆਂ ਸਰਕਾਰਾਂ ਤੇ ਸਾਰਾ ਕੁਝ ਸਿੱਟ ਦਿੰਦੇ ਨੇ। ਸੋ ਵੇਖਦੇ ਹਾਂ ਬਣਦਾ ਕੀ ਹੈ। ਤੁਸੀਂ ਜੁੜੇ ਰਹੋ ਪੰਜਾਬੀ ਰੇਡੀਓ, ਪੰਜਾਬੀ ਟੀਵੀ USA ਦੇ ਨਾਲ। ਧੰਨਵਾਦ, ਸਤਿ ਸ਼੍ਰੀ ਅਕਾਲ। ਰੋਡ ਜਾਮ ਕਰਦੇ ਉਹ ਸਵੇਰ ਦੇ ਅੰਦਰ ਫੋਨ ਲਈ ਫਿਰਦੇ, ਸਾਡੇ ਸਾਹਮਣੇ ਗੱਲਾਂ ਕਰਦੇ। ਅਸੀਂ ਕਹਿੰਦੇ ਚੱਲ ਬਰਾੜ ਨੇ ਵੀ ਆ ਜਾਣਾ, ਜੇ ਉਹਨੇ ਸਰਕਾਰ ਦਾ ਲੀਡਰ ਕਾਹਦੋਂ ਜਾਮ ਕੀਤਾ। ਇਹ ਤੁਹਾਨੂੰ ਗੱਲਾਂ ਸਾਡੀ ਜਿੱਥੇ ਡਿਊਟੀ ਹੈ, ਸਾਡੀ ਆਊਟਰ ਤੇ ਡਿਊਟੀ ਹੈ। ਉਹ ਚਲੋ ਭਾਜੀ ਉੱਥੇ ਅੰਦਰ ਗੱਲ ਦਾ ਬਚਾਓ। ਅੰਦਰ ਸਾਡੀ ਕੋਈ ਸਾਡੇ ਬੰਦੇ ਨਾਲ ਕਿਸੇ ਨਾਲ ਗੱਲ ਹੀ ਨਹੀਂ ਹੁੰਦੀ। ਜੇ ਉਹਨਾਂ ਨੂੰ ਕੁਝ ਹੋ ਗਿਆ ਤੇ ਉਹ ਸਾਰੇ ਪ੍ਰਸ਼ਾਸਨ ਹੀ ਜ਼ਿੰਮੇਵਾਰ ਰਹੂਗਾ ਉਹਨਾਂ ਦਾ। ਵੀ ਜੇ ਉਹਨਾਂ ਨੂੰ ਅਟੈਕ ਹੋ ਗਿਆ ਜਾਂ ਕੁਝ ਜਿੱਦਾਂ ਉਹਨਾਂ ਨੂੰ ਧੜਕਾ ਰਹੇ ਆ, ਡਰਾ ਰਿਹਾ, ਧਮਕਾ ਰਿਹਾ, ਇਹ ਕੋਈ ਗੱਲ ਥੋੜੋ ਬਣਦੀ। ਜਦੋਂ ਪੋਲਿੰਗ ਏਜੰਟ ਨੇ ਸਾਈਨ ਕਰਤੇ, ਨਾ ਕਰਦਾ ਪ੍ਰੋਜੈਕਟਰ ਅਫਸਰ ਨੇ ਸਾਈਨ ਕਰਦੇ, ਉਹਨੂੰ ਦੁਬਾਰਾ ਕਿੱਦਾਂ ਡੱਬਾ ਖੋਲਦਾ ਤੇ ਕੋਰਟ ਜਾਣ, ਹਾਈ ਕੋਰਟ ਜਾਣ, ਜੋ ਮਰਜ਼ੀ ਖਿਲਾ ਲੈ। ਇਹ ਥੋੜੋ ਸਰਕਾਰ ਉਹਨਾਂ ਦੀ ਕਹਿੰਦੇ ਜੋ ਮਰਜ਼ੀ ਕਰੀ ਜਾਵੇ। ਭਾਜੀ ਜਦੋਂ ਉਹਨੂੰ ਬੰਦ ਕਰਦੇ, ਜਦੋਂ ਖੋਲਦੇ, ਉਦੋਂ ਸਾਰੇ ਪੋਲਿੰਗ ਏਜੰਟਾਂ ਸਾਈਨ ਕਰਾਉਂਦੇ ਆ ਕੈਂਡੀਡੇਟ ਦੇ। ਤੁਸੀਂ ਤਾਂ ਫਿਰ ਅੰਦਰ ਜਾਏ ਤਾਂ ਅੰਦਰ ਵੀ ਨਹੀਂ ਗਏ, ਤਾਂ ਇੱਥੇ ਖੜੇ ਆ। ਭਾਜੀ ਪਰ ਸਾਡੀ ਕੋਈ ਹੁਣ ਸਾਡੇ ਬੰਦੇ ਨੂੰ ਕੁਝ ਹੋ ਜਾ, ਕੌਣ ਜ਼ਿੰਮੇਵਾਰ ਆ? ਸਾਨੂੰ ਪਤਾ ਤਾਂ ਲੱਗਾ ਸਾਡੇ ਬੰਦੇ, ਵੀ ਸਾਡੇ ਬੰਦੇ ਜਿੱਤੇ ਆ। ਹੁਣ ਸਾਨੂੰ ਤੁਹਾਡੇ ਬੰਦਿਆਂ ਨੇ ਹੀ ਬਾਹਰ ਕੱਢਿਆ। ਇਹ ਕਿਹੜੀ ਗੱਲ ਹੈ?